ਹੁਕਮ ਹੱਥ ਕਮਜ਼ਾਤ ਦੇ ਸੌਂਪ ਦੇਣਾ। ਹਾਂਜੀ। ਨਾਲ ਦੁਸ਼ਮਣਾਂ ਕਰਨੀਆਂ ਵੀਰੀਆਂ ਨਹੀਂ। ਹਾਕਮ ਹੁੰਦਾ ਛੱਤਰ, ਵਾਹ। ਛਾਂ, ਉਹਨੂੰ ਪ੍ਰਜਾਪਤ ਵੀ ਆਖਦੇ ਨੇ। ਹਾਂ। ਤੇ ਪ੍ਰਜਾ ਦੀ ਪਤ ਮਖਲੂਕ ਦਾ, ਯਾਨੀ ਹਾਕਮ ਉਹ ਹੁੰਦਾ ਜਿਹੜਾ ਮਖਲੂਕ ਨੂੰ ਆਪਣੀ ਔਲਾਦ ਵਾਂਗਰ ਪਿਆਰ ਕਰੇ। ਵਾਹ ਵਾਹ ਵਾਹ। ਆਇਆ ਤੱਤੀ ਦਾ ਵਾਰਾ ਤੇ ਉੱਜੜ ਗਿਆ ਤਖਤ ਹਜ਼ਾਰਾ। ਮੇਰੀ ਜਦੋਂ ਵਾਰੀ ਆਈ ਹੈ ਕਿ ਤਖਤ ਹਜ਼ਾਰਾ ਹੀ ਉੱਜੜ ਗਿਆ, ਕਿ ਮਤਲਬ ਇਹ ਮੇਰੇ ਮੁਕੱਦਰਾਂ 'ਚ ਹੀ ਨਹੀਂ ਸੀ ਇਹ ਗੱਲ, ਕਿ ਮੈਨੂੰ ਜਿੱਥੋਂ ਆਸ ਸੀ ਮੇਰੀ ਆਸ ਪੂਰੀ ਹੋ ਸਕੀ ਨਹੀਂ। ਸੱਸੀ ਦੇ ਦਿਲ ਵਿੱਚ ਆਹੀ ਮੈਂ ਕੇਚ ਦੀ ਮਲਕਾ ਥੀਸਾਂ ਜਦ ਪਰ ਨੀਸਾਂ। ਤੇ ਖਾਨ ਪੁਨਲ ਮੈਂਡਾ ਸਾਈਂ ਭੰਸੀ ਤੇ ਮੈਂ ਗਹਿਨਿਆਂ ਨਾਲ ਲਦੀਸਾਂ ਜਦ ਪਰ ਨੀਸਾਂ। ਤੇ ਕੇਚੀ ਮੇਰਾ ਸਿੰਗਾਰ ਕਰੇਸਨ ਤੇ ਮੈਂ ਫੁੱਲਾਂ ਨਾਲ ਤਲੀਸਾਂ ਜਦ ਪਰ ਨੀਸਾਂ। ਤੇ ਸੱਸੀ ਕੋ ਇਹ ਖਬਰ ਨਾ ਕਾਈ ਮੈਂ ਤੇ ਥਲ ਮਾਰੂ ਦਫਨੀਸਾਂ ਨਾ ਪਰਨੀਸਾਂ। ਕਾਰ ਸਾਜ ਰੱਬ ਤੇ ਫੇਰ ਦੌਲਤ ਸਭੇ ਮਿਹਨਤਾਂ ਪੇਟ ਦੇ ਕਾਰਨੇ ਨੇ। ਕਾਰ ਸਾਜ਼ ਹੈ ਰੱਬ ਤੇ ਫੇਰ ਦੌਲਤ। ਤੇ ਰੱਬ ਜਿਹੜਾ ਤੁਹਾਡਾ ਕੰਮ ਸਵਾਰਨ ਵਾਲਾ ਹੈ, ਔਰ ਰੱਬ ਦਾ ਜਦੋਂ ਤੁਹਾਡਾ ਕੰਮ ਸਵਾਰਨ ਦਾ ਟਾਈਮ ਜਾਂ ਰੱਬ ਦੀ ਨਜ਼ਰ ਸਵੱਲੀ ਹੋ ਜਾਏਗੀ ਤੁਹਾਡੇ ਉੱਤੇ, ਤੇ ਫੇਰ ਤੁਹਾਡੇ ਅੱਗੇ ਉਹ ਦੌਲਤਾਂ ਦੇ ਬੂਹੇ ਖੁੱਲ ਜਾਣਗੇ। ਕਬੀਰਾ ਦੁਨੀਆ ਬਾਵਰੀ ਪੱਥਰ ਪੂਜਨ ਜਾਏ। ਵਾਹ। ਤੇ ਘਰ ਕੀ ਚੱਕੀ ਕੋਈ ਨਾ ਪੂਜੇ ਜਿਸਕਾ ਪੀਸਾ ਖਾਏ। ਜੇ ਪੱਥਰ ਦੀ ਹੀ ਪੂਜਾ ਕਰਨੀ ਹੈ ਤੇ ਫਿਰ ਘਰ ਦੀ ਚੱਕੀ ਦੀ ਪੂਜਾ ਕਰੋ ਜਿਹਦਾ ਪੀਠਾ ਹੋਇਆ ਖਾਂਦੇ ਹੋ, ਜਿਹੜਾ ਦਾਣੇ ਪੀਂਦੀ ਹੈ ਤੇ ਤੁਸੀਂ ਉਹਦਾ ਆਟਾ ਜਿਹੜਾ ਖਾ ਕੇ ਤੇ ਜ਼ਿੰਦਾ ਰਹਿੰਦੇ ਹੋ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबियों ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ बर वक्त ਤੁਹਾਨੂੰ ਮਿਲ ਸਕਣ। ਸਾਹਿਬੋ, ਸਾਡੇ ਵਿਲਾਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ, ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਇੰਡੀਆ ਦੀ ਬੜੀ ਅਹਿਮ ਰਿਆਸਤ ਹੈ ਗੁਜਰਾਤ। ਉਹਦੇ ਸ਼ਹਿਰ ਨਹਿਰਵਾਲਾ ਦੇ ਵਿੱਚ ਭਲੇ ਵਕਤਾਂ ਦੀ ਗੱਲ ਹੈ ਸਾਹਿਬੋ, ਰਾਜਾ ਹਿੰਦੂ ਸੀ, ਗੁਰਪਾਲ ਉਹਦਾ ਰਾਜ ਸੀ। ਤੇ ਉਹ ਰਾਜਾ ਜਿਹੜਾ ਨਾ ਜੀ, ਉਹ ਰਾਜਾ ਬਣਨ ਤੋਂ ਪਹਿਲੇ ਸਾਧੂਆਂ ਸੰਤਾਂ ਦੇ ਨਾਲ ਅਰਸਾ ਦਰਾਜ਼ ਤੱਕ ਰਿਹਾ ਸੀ। ਸਾਲ ਹਾ ਸਾਲ ਉਹਨੇ ਗੁਰੂਆਂ ਦੇ ਨਾਲ, ਸਾਧੂਆਂ ਸੰਤਾਂ ਦੇ ਨਾਲ ਬੜੀ ਤਪੱਸਿਆ ਕੀਤੀ ਹੋਈ ਸੀ। ਹਿੰਦੂ ਮਤ ਦੇ ਮੁਤਾਬਕ ਬੜਾ ਵੱਡਾ ਗਿਆਨੀ ਧਿਆਨੀ ਸੀ। ਬਾਅਦ ਵਿੱਚ ਰਾਜਾ ਬਣ ਗਿਆ। ਉਹਨੇ ਜਦੋਂ ਇਕਤਦਾਰ ਸੰਭਾਲਿਆ ਤੇ ਚੂੰਕਿ ਉਹਦੀ ਜਵਾਨੀ ਦਾ ਬਹੁਤ ਸਾਰਾ ਹਿੱਸਾ ਗਿਆਨੀ ਲੋਕਾਂ ਦੇ ਨਾਲ ਗੁਜ਼ਰਿਆ ਹੋਇਆ ਸੀ, ਇਸ ਵਾਸਤੇ ਉਹ ਆਪੂ ਵੀ ਬੜਾ ਅਕਲਮੰਦ, ਬੜਾ ਇਨਸਾਨ ਦੋਸਤ, ਬੜਾ ਇਨਸਾਫ ਪਸੰਦ ਤੇ ਪ੍ਰਜਾ ਦਾ ਬੜਾ ਧਿਆਨ ਕਰਨ ਵਾਲਾ, ਬੜਾ ਨਰਮ ਦਿਲ, ਰਕੀਕੁਲ ਕਲਬ ਰਾਜਾ ਸੀ।
ਉਹਦੇ ਦੌਰ ਦੇ ਵਿੱਚ ਪ੍ਰਜਾ ਬੜੀ ਖੁਸ਼ ਸੀ। ਪਿਆਰਿਓ, ਇੱਕ ਦਿਨ ਰਾਜਾ ਆਪਣੇ ਹਾਥੀ ਦੇ ਉੱਤੇ ਬੈਠਾ ਤੇ ਸ਼ਹਿਰੋਂ ਬਾਹਰ ਜਾ ਰਿਹਾ ਸੀ, ਤੇ ਸ਼ਹਿਰ ਦੇ ਦਰਵਾਜ਼ੇ ਦੇ ਵਿੱਚੋਂ ਜਿਸ ਵੇਲੇ ਉਹ ਬਾਹਰ ਨੂੰ ਨਿਕਲਿਆ ਤੇ ਉਸ ਵੇਖਿਆ ਕਿ ਇੱਕ ਬੜੀ ਖੂਬਸੂਰਤ ਔਰਤ, ਜਿਹਦੇ ਹੁਸਨ ਦੀ ਝਾਤ ਨਹੀਂ ਸੀ ਝੱਲੀ ਜਾ ਰਹੀ, ਉਹ ਸ਼ਹਿਰੋਂ ਬਾਹਰ ਜਾ ਰਹੀ ਹੈ। ਮੁਹਾਵਤ ਜਿਹੜਾ ਕਿ ਹਾਥੀ ਨੂੰ ਚਲਾ ਰਿਹਾ ਸੀ, ਰਾਜਾ ਨੇ ਉਹਨੂੰ ਪੁੱਛਿਆ, ਇਹ ਔਰਤ ਕੌਣ ਹੈ? ਉਸ ਆਖਿਆ, ਹਜ਼ੂਰ, ਇਹ ਔਰਤ ਜਿਹੜੀ ਹੈ ਨਾ, ਇਹ ਧੋਬਨ ਹੈ, ਤੇ ਸ਼ਹਿਰ ਤੋਂ ਬਾਹਰ ਇੱਕ ਜੌਹੜ ਹੈ, ਇੱਕ ਛੱਪੜ ਹੈ, ਤਾਲਾਬ ਹੈ, ਤੇ ਉੱਥੇ ਕੱਪੜੇ ਧੋਣ ਲਈ ਜਾ ਰਹੀ ਹੈ। ਇਹਦੇ ਨਾਲ ਦੇ ਧੋਬੀ, ਇਹਦਾ ਸਾਈਂ, ਇਹਦੇ ਘਰ ਵਾਲੇ ਉੱਥੇ ਪਹਿਲੇ ਅੱਪੜ ਜਾਂਦੇ ਨੇ, ਤੇ ਇਹ ਫਿਰ ਬਾਅਦ ਵਿੱਚ ਘਰ ਰੋਟੀ ਪਾਣੀ ਕਰਨ ਤੋਂ ਬਾਅਦ ਜਾ ਕੇ ਉਹਨਾਂ ਨੂੰ ਰਲਦੀ ਹੈ ਤੇ ਉਹਨਾਂ ਦਾ ਹੱਥ ਵੰਡਾਉਂਦੀ ਹੈ। ਇਹ ਸਾਰੇ ਲੋਕ ਕੱਪੜੇ ਧੋਂਦੇ ਨੇ। ਧੋਬੀ ਕੌਮ ਦੀ ਇਹ ਔਰਤ ਹੈ। ਪਿਆਰਿਓ, ਉਹ ਇੰਨੀ ਖੂਬਸੂਰਤ ਔਰਤ ਸੀ, ਉਤੋਂ ਉਹਨੇ ਲਾਲ ਰੰਗ ਦਾ ਜੋੜਾ ਪਹਿਨਿਆ ਹੋਇਆ, ਬੜੀ ਪੁਰਕਸ਼ਸ਼ ਸ਼ਖਸੀਅਤ ਉਹਦੀ, ਚਿਹਰਾ ਬੜਾ ਖੂਬਸੂਰਤ। ਰਾਜੇ ਨੇ ਮੁਹਾਵਤ ਨੂੰ ਹੁਕਮ ਦੇ ਦਿੱਤਾ ਕਿ ਹਾਥੀ ਨੂੰ ਇਸ ਔਰਤ ਦੇ ਮਗਰ ਲਾ ਲੈ। ਹੁਣ ਅੱਗੇ ਅੱਗੇ ਉਹ ਧੋਬਨ ਟੁਰਦੀ ਜਾ ਰਹੀ ਹੈ ਤੇ ਪਿੱਛੇ ਪਿੱਛੇ ਰਾਜਾ ਦਾ ਹਾਥੀ ਜਾ ਰਿਹਾ। ਸਾਹਿਬੋ, ਸਾਹਮਣੇ ਧੋਬੀ ਘਾਟ ਆ ਗਿਆ। ਉਹ ਔਰਤ ਜਿਸ ਵੇਲੇ ਜਾ ਕੇ ਆਪਣੇ ਬਾਕੀ ਖਾਨਦਾਨ ਦੇ ਬੰਦਿਆਂ ਨੂੰ, ਆਪਣੇ ਟੱਬਰ ਦੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਨੂੰ, ਜੋ ਵੀ ਉਹਦੇ ਸਾਥੀ ਉੱਥੇ ਕੱਪੜੇ ਧੋਣ ਲਈ ਆਏ ਸਨ, ਉਹਦੇ ਤੋਂ ਪਹਿਲੇ ਅੱਪੜ ਜਾਂਦੇ ਸਨ, ਉਹਨਾਂ ਨੂੰ ਜਿਸ ਵੇਲੇ ਜਾ ਕੇ ਰਲੀ, ਤੇ ਬਾਦਸ਼ਾਹ ਨੂੰ ਵੀ ਖਿਆਲ ਆਇਆ ਕਿ ਮੈਂ ਇਹ ਕੀ ਕੀਤਾ ਹੈ, ਮੈਂ ਇਸ ਔਰਤ ਦਾ ਪਿੱਛਾ ਕਰਦਿਆਂ ਹੋਇਆ ਧੋਬੀ ਘਾਟ ਤੱਕ ਹੀ ਅੱਪੜ ਗਿਆ। ਮੈਂ ਤੇ ਰਾਜਾ ਵਾਂ, ਤੇ ਮੈਂ ਤੇ ਬੜਾ ਓਛੀ ਜੀ ਹਰਕਤ ਕੀਤੀ ਹੈ, ਇਸ ਤਰ੍ਹਾਂ ਮੈਨੂੰ ਨਹੀਂ ਸੀ ਕਰਨਾ ਚਾਹੀਦਾ। ਉੱਤੋਂ ਸਾਹਿਬੋ, ਤੁਹਾਨੂੰ ਅਰਜ਼ ਕੀਤੀ ਹੈ ਕਿ ਉਹ ਤਪੱਸਿਆ ਵੀ ਬੜੀ ਉਹਨੇ ਉਸ ਕੀਤੀ ਸੀ, ਸਾਧੂਆਂ ਸੰਤਾਂ ਦੀ ਸੋਹਬਤ ਵਿੱਚ ਬੜੀ ਦੇਰ ਰਿਹਾ ਸੀ, ਕਈ ਸਾਲ। ਉਹਨੂੰ ਅੰਦਰੋਂ ਮਨ ਨੇ, ਜ਼ਮੀਰ ਨੇ ਇੱਕ ਝੋਕਾ ਦਿੱਤਾ। ਉਸ ਆਖਿਆ, ਮੈਂ ਤਾਂ ਬਹੁਤ ਵੱਡਾ ਪਾਪ ਕੀਤਾ। ਖੈਰ, ਉਹਨੇ ਆਪਣੇ ਮੁਹਾਵਤ ਨੂੰ ਆਖਿਆ ਕਿ ਹਾਥੀ ਨੂੰ ਬਾਈ ਪਿਛਾਂ ਮੋੜ ਲੈ ਤੇ ਚੱਲੀਏ। ਜਿਸ ਵੇਲੇ ਉਹ ਵਾਪਸ ਆਪਣੇ ਮਹਿਲ ਦੇ ਵਿੱਚ ਪਹੁੰਚਿਆ ਤੇ ਉਸੇ ਵੇਲੇ ਉਹਨੇ ਦਰਬਾਰ ਤਲਬ ਕਰ ਲਿਆ। ਦਰਬਾਰ ਜਿਸ ਵੇਲੇ ਆ ਕੇ ਬੈਠਾ, ਦਰਬਾਰ ਲਾ ਕੇ, ਤੇ ਉਹਨੇ ਆਖਿਆ, ਬ੍ਰਾਹਮਣਾਂ ਨੂੰ ਬੁਲਾਓ। ਪਿਆਰਿਓ, ਬ੍ਰਾਹਮਣ ਸੱਦ ਲਏ ਗਏ ਸਾਰੇ। ਉਹਨੇ ਆਖਿਆ ਜੀ ਕਿ ਬਹੁਤ ਸਾਰੀ ਵੱਡੀ ਚਿਤਾ ਜਲਾਓ, ਅੱਗ ਜਲਾਓ ਬਹੁਤ ਵੱਡੀ ਸਾਰੀ। ਮੇਰੇ ਕੋਲੋਂ ਇੱਕ ਪਾਪ ਹੋ ਗਿਆ ਤੇ ਮੈਂ ਉਸ ਅੱਗ ਦੇ ਵਿੱਚ ਸੜ ਕੇ, ਜਲ ਕੇ, ਤੇ ਆਪਣਾ ਪਾਪ ਜਲਾਉਣਾ ਚਾਹੁੰਦਾ ਤੇ ਉਹਦੇ ਤੋਂ ਪਿੱਛਾ ਛਡਾਉਣਾ ਚਾਹੁੰਦਾ। ਉਹਨਾਂ ਆਖਿਆ ਕਿ ਬਾਦਸ਼ਾਹ, ਦੱਸੋ ਤਾਂ ਸਹੀ, ਤੁਹਾਡੇ ਕੋਲੋਂ ਕੀ ਪਾਪ ਹੋਇਆ? ਸਾਰਿਆਂ ਬ੍ਰਾਹਮਣਾਂ ਰਲ ਕੇ ਆਖਿਆ, ਵੀ ਤੁਸੀਂ ਸਾਨੂੰ ਪਹਿਲੇ ਇਹ ਤਾਂ ਦੱਸੋ, ਮਹਾਰਾਜਾ, ਤੁਹਾਡੇ ਕੋਲੋਂ ਗੁਨਾਹ ਹੋਇਆ ਕਿਹੜਾ? ਉਹਨੇ ਸਾਰੀ ਗੱਲ ਸੁਣਾਈ ਬ੍ਰਾਹਮਣਾਂ ਨੂੰ। ਉਹਨੇ ਆਖਿਆ ਕਿ ਇਸ ਤਰ੍ਹਾਂ ਮੈਂ ਜਾ ਰਿਹਾ ਸਾਂ ਤੇ ਇੱਕ ਔਰਤ ਸੀ, ਉਹਦੇ ਤੇ ਮੈਂ ਫਰੇਫਤਾ ਹੋ ਗਿਆ, ਤੇ ਮੈਂ ਆਪਣੇ ਮੁਹਾਵਤ ਨੂੰ ਆਖਿਆ, ਇਹਦੇ ਮਗਰ ਲਾ ਹਾਥੀ। ਉਹਦਾ ਮੈਂ ਪਿੱਛਾ ਕੀਤਾ। ਧੋਬਨ ਉਹ ਔਰਤ ਸੀ, ਧੋਬੀ ਘਾਟ ਤੱਕ ਗਈ ਹੈ ਤੇ ਮੈਨੂੰ ਕੋਈ ਅਕਲ ਆ ਗਈ ਹੈ, ਮੈਨੂੰ ਜ਼ਮੀਰ ਨੇ ਅੰਦਰੋਂ ਝਿਜੋੜਿਆ, ਤੇ ਜਿਸ ਵੇਲੇ ਮੈਨੂੰ ਹੋਸ਼ ਆਈ ਹੈ, ਮੈਂ ਉਹਦੇ ਇਸ਼ਕ ਦੇ ਵਿੱਚੋਂ ਬਾਹਰ ਆਇਆ, ਤੇ ਮੈਨੂੰ ਫਿਰ ਅਕਲ ਆਈ ਹੈ ਤੇ ਮੈਂ ਵਾਪਸ ਆ ਗਿਆ। ਲੇਕਿਨ ਇਹ ਵੇ ਕਿ ਮੈਂ ਇਹ ਜਿਹੜਾ ਪਾਪ ਕਰ ਬੈਠਾ, ਇਹ ਹੁਣ ਮੈਨੂੰ ਸਾੜਦਾ ਪਿਆ ਅੰਦਰੋਂ ਅੰਦਰੀ, ਕਿਉਂਕਿ ਪ੍ਰਜਾ ਦੀਆਂ ਖਵਾਤੀਨ ਬਾਦਸ਼ਾਹ ਦੀਆਂ, ਰਾਜੇ ਦੀਆਂ ਧੀਆਂ ਹੁੰਦੀਆਂ ਨੇ। ਜੇ ਇਸ ਤਰ੍ਹਾਂ ਰਾਜਾ ਆਪਣੀ ਰਿਆਇਆ ਦੀਆਂ ਔਰਤਾਂ, ਧੀਆਂ ਭੈਣਾਂ ਦੇ ਉੱਤੇ ਗੰਦੀ ਨਜ਼ਰ ਰੱਖਣ ਲੱਗ ਪਵੇ ਤੇ ਉਹਨਾਂ ਦੇ ਉੱਤੇ ਨਾਜਾਇਜ਼ ਤੌਰ ਦੇ ਉੱਤੇ ਹੱਕ ਆਪਣਾ ਜਿਤਾਉਣਾ ਸ਼ੁਰੂ ਕਰ ਦੇਵੇ, ਤੇ ਇਹ ਤੇ ਬਹੁਤ ਵੱਡਾ ਪਾਪ ਹੈ।
ਮੈਂ ਜਿਨ੍ਹਾਂ ਸਾਧੂਆਂ ਜਿਨ੍ਹਾਂ ਸੰਤਾਂ ਦੇ ਨਾਲ ਰਿਹਾ, ਉਹਨਾਂ ਨੇ ਤੇ ਇਹ ਹੀ ਮੈਨੂੰ ਸਮਝਾਇਆ ਸੀ। ਲੇਕਿਨ ਉਹ ਜਿਵੇਂ ਆਖਦੇ ਨੇ ਨਾ ਕਿ ਇਸ਼ਕ ਦੀ ਅੱਗ ਜਿਹੜੀ ਏ ਇਹ ਬੰਦੇ ਨੂੰ ਵੱਸ 'ਚ ਨਹੀਂ ਰਹਿਣ ਦਿੰਦੀ, ਬੰਦੇ ਦੀ ਅਕਲ ਮਤ ਧਿਆਨ ਗਿਆਨ ਖੋਹ ਲੈਂਦੀ ਏ। ਤੇ ਉਸ ਆਖਿਆ ਕਿ ਮੈਨੂੰ ਪਤਾ ਹੀ ਨਹੀਂ ਲੱਗਾ, ਤੇ ਮੈਂ ਮੁਹਾਵਤ ਨੂੰ ਆਖਿਆ ਵੀ ਇਹਦੇ ਮਗਰ ਹੱਥ ਹੀ ਲਾ ਲੈ। ਜਿਸ ਵੇਲੇ ਮੈਨੂੰ ਅਹਿਸਾਸ ਹੋਇਆ, ਜਿਸ ਵੇਲੇ ਮੇਰੇ ਮਨ ਨੇ ਮੇਰੇ ਅੰਦਰ ਨੇ ਮੈਨੂੰ ਝੰਜੋੜਿਆ, ਮੈਨੂੰ ਕਚੋਕਾ ਦਿੱਤਾ, ਮੈਨੂੰ ਸਮਝ ਆਈ ਏ, ਤੇ ਮੈਂ ਉਦੋਂ ਦਾ ਹੁਣ ਪਛਤਾਣ ਡਿਆ, ਪਿਛਾਂ ਤੇ ਮੈਂ ਪਰਤ ਆਇਆ। ਲੇਕਿਨ ਮੈਨੂੰ ਇਹ ਦੱਸੋ ਕਿ ਮੇਰਾ ਇਹ ਜਿਹੜਾ ਪਾਪ ਹੈ ਇਹਦਾ ਹੁਣ ਮੈਂ ਕਿਵੇਂ ਤਦਾਰਕ ਕਰਾਂ, ਇਹਦਾ ਇੰਸਦਾਦ ਕਿਵੇਂ ਹੋ ਸਕਦਾ? ਮੈਂ ਤੇ ਇਹੋ ਹੀ ਸਮਝਣਾ ਕਿ ਮੈਨੂੰ ਸੜ ਕੇ ਮਰ ਜਾਣਾ ਚਾਹੀਦਾ। ਪਿਆਰਿਓ, ਉਹ ਜਿੰਨੇ ਬ੍ਰਾਹਮਣ ਬੈਠੇ ਸਨ ਉਹ ਰਾਜੇ ਦੀ ਗੱਲ ਸੁਣ ਕੇ ਖਾਮੋਸ਼ ਹੋ ਗਏ। ਤੁਸੀਂ ਦੇਖੋ ਨਾ ਕਿ ਸਾਡਾ ਇਹ ਬਰਰੇ ਸਗੀਰ ਜਿਹੜਾ, ਸਾਡਾ ਇਹ ਸਬ ਕੌਂਟੀਨੈਂਟ ਜਿਹੜਾ, ਸਾਡੀ ਇਹ ਧਰਤੀ, ਇਹ ਕਿਸ ਕਦਰ ਤਹਿਜ਼ੀਬ ਯਾਫਤਾ, ਕਿਸ ਕਦਰ ਮੁਨਸਫ ਮਿਜ਼ਾਜ, ਕਿਸ ਕਦਰ ਰਿਆਇਆ ਪਰਵਰ ਔਰ ਕਿਸ ਕਦਰ ਖੂਬਸੂਰਤ ਮਨ ਤੇ ਅੰਦਰ ਵਾਲੇ ਲੋਕਾਂ ਦੀ ਇਹ ਧਰਤੀ ਸੀ। ਦੇਖੋ ਤੁਸੀਂ ਕਿ ਉਸ ਸੱਤ ਯੁੱਗ ਦੇ ਹੁਕਮਰਾਨ ਕੈਸੇ ਸਨ ਕਿ ਇੱਕ ਔਰਤ ਦਾ ਥੋੜ੍ਹੀ ਦੇਰ ਉਹਨੇ ਪਿੱਛਾ ਕੀਤਾ, ਉਹਨੂੰ ਨਾ ਬੁਲਾਇਆ, ਨਾ ਉਹਨੂੰ ਕੁਛ ਕਿਹਾ, ਨਾ ਕੋਈ ਇਹ ਨਹੀਂ ਕਿ ਕੋਈ ਉਹਦੀ ਬਾਂਹ ਫੜ ਲਈ ਜਾਂ ਉਹਨੂੰ ਜ਼ਬਰਦਸਤੀ ਆਪਣੀਆਂ ਫੌਜਾਂ ਨੂੰ ਜਾਂ ਹਰਕਾਰਿਆਂ ਨੂੰ ਜਾਂ ਅਹਿਲਕਾਰਾਂ ਨੂੰ ਆਖਿਆ ਵੀ ਇਹਨੂੰ ਚੁੱਕ ਕੇ ਮਹਿਲ 'ਚ ਲੈ ਚਲੋ। ਕੁਛ ਵੀ ਨਹੀਂ ਹੋਇਆ। ਸਿਰਫ ਮਨ ਦੇ ਵਿੱਚ ਹੀ ਥੋੜ੍ਹੀ ਜਿਹੀ ਪਲੀਤੀ ਆਈ ਏ ਔਰ ਉਹਦਾ ਪਿੱਛਾ ਕੀਤਾ, ਉਹਨੂੰ ਮੂੰਹੋਂ ਕੁਛ ਵੀ ਨਹੀਂ ਕਿਹਾ। ਲੇਕਿਨ ਅਹਿਸਾਸ ਇਸ ਕਦਰ ਗੁਨਾਹ ਦਾ ਤੇ ਪਾਪ ਦਾ ਅੰਦਰੋਂ ਜਾਗਿਆ ਕਿ ਵਾਪਸ ਆ ਕੇ ਉਸੇ ਵੇਲੇ ਬ੍ਰਾਹਮਣ ਇਕੱਠੇ ਕੀਤੇ। ਬ੍ਰਾਹਮਣ ਜਿਹੜੇ ਨੇ ਨਾ ਹਿੰਦੂ ਮੱਤ ਦੇ ਵਿੱਚ ਪਿਆਰਿਓ, ਉਹਨਾਂ ਦੀ ਉਹੀ ਹਸੀਅਤ ਹੁੰਦੀ ਹੈ ਜਿਵੇਂ ਸਾਡੇ ਮੁਸਲਮਾਨ ਜਿਹੜੇ ਅਸੀਂ ਲੋਕ ਹਾਂ, ਸਾਡੇ ਮਜ਼ਹਬ ਦੇ ਵਿੱਚ ਉਲਾਮਾਏ ਕਿਰਾਮ ਦੀ ਹੁੰਦੀ ਹੈ। ਅਸੀਂ ਵੀ ਉਲਾਮਾ ਨੂੰ ਬੁਲਾ ਕੇ ਫਿਰ ਪੁੱਛਦੇ ਹਾਂ ਜਾਂ ਉਹਨਾਂ ਦੇ ਹਜ਼ੂਰ ਜਾ ਕੇ ਉਹਨਾਂ ਨੂੰ ਪੁੱਛਦੇ ਹਾਂ ਜੀ ਕਿ ਇਹ ਗੁਨਾਹ ਮੈਂ ਕਰ ਬੈਠਾ ਤੇ ਹੁਣ ਮੈਂ ਇਹਦਾ ਕਫਾਰਾ ਕਿਵੇਂ ਕਰਾਂ। ਬਹਰਹਾਲ ਉਹ ਬ੍ਰਾਹਮਣਾਂ ਨੂੰ ਬੁਲਾ ਲਿਆ ਤੇ ਰਾਜੇ ਨੇ ਆਪਣਾ ਸਾਰਾ ਗੁਨਾਹ ਉਹਨਾਂ ਨੂੰ ਸੁਣਾਇਆ ਕਿ ਯਾਰ ਮੈਂ ਇਹ ਕਰ ਬੈਠਾ ਤੇ ਹੁਣ ਦੱਸੋ ਕਿ ਮੈਂ ਕਿਵੇਂ ਪਾਕ ਹੋ ਸਕਣਾ। ਸਾਹਿਬੋ, ਹੁਣ ਰਾਜੇ ਦੀ ਹਾਂ ਨਾਲ ਤਮਾਮ ਬ੍ਰਾਹਮਣਾਂ ਨੇ ਵੀ ਹਾਂ ਮਿਲਾਈ। ਉਹਨਾਂ ਆਖਿਆ ਜੀ ਤੁਸੀਂ ਬਿਲਕੁਲ ਸਹੀ ਫਰਮਾਇਆ, ਬਹੁਤ ਵੱਡਾ ਪਾਪ ਹੈ ਕਿ ਰਾਜਾ ਜਿਹੜਾ ਕਿ ਪ੍ਰਜਾ ਦਾ ਬਾਪ ਹੁੰਦਾ ਹੈ, ਜਿਹਦੀ ਛਾਵੇਂ ਪ੍ਰਜਾ ਵੱਸਦੀ ਹੈ, ਤੇ ਜੇ ਉਹ ਆਪੂ ਹੀ ਆਪਣੀ ਪ੍ਰਜਾ ਦੀਆਂ ਔਰਤਾਂ ਦੇ ਉੱਤੇ ਗਲਤ ਨਜ਼ਰ ਰੱਖੇ ਤੇ ਹੈ ਤੇ ਬਹੁਤ ਵੱਡਾ ਪਾਪ ਹੈ। ਤੁਹਾਨੂੰ ਜਲ ਕੇ ਹੀ ਮਰਨਾ ਚਾਹੀਦਾ ਔਰ ਆਪਣੇ ਇਸ ਪਾਪ ਦਾ ਕਫਾਰਾ ਤੁਹਾਨੂੰ ਅਦਾ ਕਰਨਾ ਚਾਹੀਦਾ। ਤੁਸੀਂ ਸੜੋਗੇ ਤੇ ਤੁਹਾਡੇ ਨਾਲ ਹੀ ਤੁਹਾਡਾ ਪਾਪ ਵੀ ਸੜ ਜਾਏਗਾ ਔਰ ਤਾਂ ਤੁਸੀਂ ਪਾਕ ਹੋਵੋਗੇ। ਲੋ ਸਾਹਿਬੋ, ਦੇਖੋ ਜਿਸ ਵੇਲੇ ਬ੍ਰਾਹਮਣਾਂ ਵੱਲੋਂ ਵੀ ਇਹ ਆਵਾਜ਼ ਆ ਗਈ ਤੇ ਰਾਜੇ ਆਖਿਆ ਅੱਗ ਹੋਰ ਤੇਜ਼ ਕਰੋ ਜੀ। ਉਹਦੇ ਤੇ ਘਿਓ ਪਾਇਆ ਗਿਆ, ਅੱਗ ਚੰਗੀ ਚਿਤਾ ਜਲਾ ਦਿੱਤੀ ਗਈ। ਰਾਜਾ ਉੱਠਿਆ ਆਪਣੇ ਤਖਤ ਤੋਂ ਤੇ ਉੱਠ ਕੇ ਹੁਣ ਉਹ ਅੱਗ ਵੱਲ ਨੂੰ ਟੁਰਿਆ ਤੇ ਸਾਰੇ ਬ੍ਰਾਹਮਣ ਵੀ ਉਹਦੇ ਨਾਲ ਹੀ ਟੁਰ ਪਏ। ਪਿਆਰਿਓ, ਜਿਸ ਵੇਲੇ ਉਹ ਅੱਗ ਦੇ ਕਰੀਬ ਅਪੜਿਆ ਤੇ ਉਹਦੇ ਕਦਮ ਤੇਜ਼ ਹੋਏ, ਕਿਉਂਕਿ ਉਹਨੇ ਹੁਣ ਜ਼ਰਾ ਤੇਜ਼ ਹੋ ਕੇ ਤੇ ਜਾ ਕੇ ਤੇ ਵਿੱਚ ਛਾਲ ਮਾਰ ਕੇ ਤੇ ਆਪਣੇ ਪਾਪ ਤੋਂ ਨਜਾਤ ਹਾਸਲ ਕਰਨੀ ਸੀ, ਮੁਕਤੀ ਹਾਸਲ ਕਰਨੀ ਸੀ। ਜਿਸ ਵੇਲੇ ਉਹਦੇ ਕਦਮ ਤੇਜ਼ ਹੋਏ ਤੇ ਬ੍ਰਾਹਮਣਾਂ ਨੇ ਪਿੱਛੋਂ ਭੱਜ ਕੇ ਤੇ ਉਹਨੂੰ ਜੱਫਾ ਮਾਰ ਲਿਆ। ਜੱਫਾ ਮਾਰ ਕੇ ਤੇ ਉਹਨੂੰ ਪਿਛਾਂ ਲੈ ਆਏ। ਰਾਜਾ ਆਖਿਆ ਇਹ ਕੀ ਤੁਸਾਂ ਕੀਤਾ? ਆਪੇ ਤਾਂ ਤੁਸਾਂ ਆਖਿਆ ਸੀ ਕਿ ਮੇਰੀ ਸਜ਼ਾ ਇਹ ਹੀ ਹੈ ਕਿ ਮੈਂ ਇਸ ਅੱਗ ਦੇ ਵਿੱਚ ਆਪਣੇ ਆਪ ਨੂੰ ਸਾੜ ਲਵਾਂ ਤੇ ਨਾਲ ਹੀ ਮੈਂ ਆਪਣਾ ਗੁਨਾਹ ਜਿਹੜਾ ਹੈ, ਆਪਣਾ ਪਾਪ ਜਿਹੜਾ ਉਹਨੂੰ ਵੀ ਸਾੜਾਂ, ਤੇ ਫਿਰ ਹੀ ਮੈਨੂੰ ਮੁਕਤੀ ਤੇ ਨਜਾਤ ਹਾਸਲ ਹੋ ਸਕਦੀ ਏ। ਲੇਕਿਨ ਉਹਨਾਂ ਬ੍ਰਾਹਮਣਾਂ ਉਹਨੂੰ ਅੱਗੋਂ ਆਖਿਆ ਕਿ ਨਹੀਂ ਬਾਦਸ਼ਾਹ ਸਲਾਮਤ, ਗੁਜ਼ਾਰਿਸ਼ ਇਹ ਵੇ ਭਈ ਤੁਸਾਂ ਜਿਸਮਾਨੀ ਤੌਰ ਤੇ ਕੋਈ ਗੁਨਾਹ ਨਹੀਂ ਕੀਤਾ,
तुसां अपने जिस्म दे नाल जिस्म नूं हरकत विच लिया के तुसां उस औरत दे नाल कोई पाप नहीं कीता। पाप तुहाडे मन च ही सी। तुहाडा मन जिहड़ा ਉਹ गुनाह ਵੱਲ ਮਾਇਲ ਹੋਇਆ ਹੈ। ਤੁਸੀਂ ਨਾ ਆਪਣੇ ਜਿਸਮ ਨਾਲ ਆਪਣੇ ਹੱਥ ਨਾਲ ਉਹਦਾ ਹੱਥ ਫੜਿਆ, ਨਾ ਆਪਣੇ ਜਿਸਮ ਨਾਲ ਉਹਦਾ ਜਿਸਮ ਮਸ ਕੀਤਾ, ਸਿਰਫ ਤੁਸੀਂ ਸੋਚ ਇੱਕ ਸੋਚੀ ਹੈ। ਤੁਹਾਡੀ ਸੋਚ ਆਲੂਦਾ ਜ਼ਰੂਰ ਸੀ, ਤੁਹਾਡੇ ਮਨ ਦੇ ਵਿੱਚ ਪਾਪ ਜ਼ਰੂਰ ਆਇਆ, ਲੇਕਿਨ ਕਿਉਂਕਿ ਜਦੋਂ ਦਾ ਤੁਸੀਂ ਇਹ ਪਾਪ ਕਰ ਬੈਠੇ ਹੋ, ਯਾਨੀ ਇਹ ਗੰਦੀ ਸੋਚ ਤੁਹਾਡੇ ਦਿਮਾਗ 'ਚ ਆਈ ਹੈ, ਉਦੋਂ ਤੋਂ ਲੈ ਕੇ ਹੁਣ ਤਾਈਂ ਤੁਸੀਂ ਨਜਾਤ ਦੇ ਵਾਸਤੇ ਤਗੋਦੋ ਕਰ ਰਹੇ ਹੋ, ਔਰ ਬੁਰਾਈ ਦਾ ਇੰਨਾ ਜ਼ਿਆਦਾ ਅਹਿਸਾਸ ਤੁਸੀਂ ਕੀਤਾ ਹੈ, ਔਰ ਉਸ ਅਹਿਸਾਸ ਦੇ ਵਿੱਚ ਤੁਹਾਡਾ ਮਨ ਇੰਨਾ ਜਲਿਆ ਹੈ ਕਿ ਮਨ ਨੂੰ ਇੰਨੀ ਸਜ਼ਾ ਹੀ ਬੜੀ ਹੈ। ਰਿਹਾ ਤੁਹਾਡਾ ਜਿਸਮ, ਤੇ ਜਿਸਮ ਨੇ ਤਾਂ ਕੋਈ ਪਾਪ ਕੀਤਾ ਹੀ ਨਹੀਂ, ਤੇ ਜਿਸਮ ਨੂੰ ਅੱਗ 'ਚ ਕਿਉਂ ਸਾੜਿਆ ਜਾਏ? ਇਹ ਜਿਸਮਾਨੀ ਹਵਾਲੇ ਨਾਲ ਤੁਹਾਡੀ ਸਜ਼ਾ ਨਹੀਂ ਬਣਦੀ। ਇਹ ਤੁਸੀਂ ਹਾਲੀ ਜ਼ਿਹਨੀ ਤੌਰ ਤੇ ਇੱਕ ਗੱਲ ਸੋਚੀ ਹੈ ਜਿਹਦੇ ਉੱਤੇ ਤੁਸੀਂ ਕੋਈ ਅਮਲ ਦਰਾਮਦ ਨਹੀਂ ਕੀਤਾ, ਲੇਕਿਨ ਤੁਸੀਂ ਆਪਣੀ ਉਸ ਸੋਚ ਜਿਹੜੀ ਕਿ ਆਲੂਦਾ ਸੀ ਜਾਂ ਥੋੜੀ ਜਿਹੜੀ ਗੰਦੀ ਸੋਚ ਸੀ, ਤੁਸੀਂ ਉਹਨੂੰ ਵੀ ਇੰਨਾ ਮਹਿਸੂਸ ਕੀਤਾ ਹੈ, ਤੁਹਾਨੂੰ ਇੰਨਾ ਅਹਿਸਾਸ ਹੋਇਆ ਕਿ ਮੈਨੂੰ ਇਹ ਵੀ ਨਹੀਂ ਸੀ ਕਰਨਾ ਚਾਹੀਦਾ। ਇਹ ਵੀ ਜ਼ਿੰਦਾ ਜ਼ਮੀਰ ਆਦਮੀ ਦੀ ਨਿਸ਼ਾਨੀ ਹੈ। ਇਹ ਵੀ ਇੱਕ ਅੱਛੇ ਅੰਦਰ ਦੇ ਮਨ ਦੇ ਸੱਚੇ ਤੇ ਸੁੱਚੇ ਆਦਮੀ ਦੀ ਇਹ ਨਿਸ਼ਾਨੀ ਹੈ ਵੀ ਉਹਨੂੰ ਅਹਿਸਾਸ ਹੋਵੇ ਤੇ ਤੁਸਾਂ ਕੀਤਾ ਵੀ ਕੁਛ ਨਹੀਂ, ਸਿਰਫ ਆਪਣੀ ਸੋਚ ਨੂੰ ਤੁਸਾਂ ਇੰਨੀ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਦੋਂ ਦੇ ਤੁਸੀਂ ਬੇਚੈਨ ਹੋ, ਪਰੇਸ਼ਾਨ ਹੋ, ਤੁਸੀਂ ਅੱਗ ਜਲਵਾ ਲਈਏ, ਤੁਸੀਂ ਬ੍ਰਹਮਣਾਂ ਨੂੰ ਸੱਦ ਲਿਆ ਸਾਰਿਆਂ ਨੂੰ, ਔਰ ਤੁਸੀਂ ਸਾਡੇ ਤਰਲੇ ਕਰਨ ਦੇ ਹੋ ਕਿ ਮੈਂ ਇਸ ਪਾਪ ਤੋਂ ਕਿਵੇਂ ਜਾਨ ਛੁਡਾਵਾਂ, ਤੇ ਇਹਦੀ ਇੰਨੀ ਹੀ ਸਜ਼ਾ ਹੈ। ਤੁਸੀਂ ਅੱਗ ਵੱਲ ਟੁਰ ਪਏ ਸੋ, ਤੁਸੀਂ ਤੇ ਆਪਣੇ ਵੱਲੋਂ ਤਿਆਰ ਸੋ, ਲੇਕਿਨ ਕਿਉਂਕਿ ਤੁਹਾਡਾ ਜਿਸਮ ਇਸ ਗੁਨਾਹ ਦੇ ਵਿੱਚ ਮੁਲਵਸ ਨਹੀਂ ਹੋਇਆ, ਸਿਰਫ ਤੁਹਾਡੇ ਮਨ ਦੀ ਇੱਕ ਸੋਚ ਸੀ, ਤੁਹਾਡੇ ਜ਼ਿਹਨ 'ਚ ਇੱਕ ਖਿਆਲ ਆਇਆ ਸੀ, ਉਹਨੂੰ ਤੁਸੀਂ ਆਪਣੇ ਬੁਰਾਈ ਦੇ ਗੁਨਾਹ ਦੇ ਅਹਿਸਾਸ ਦੀ ਅੱਗ 'ਚ ਇੰਨਾ ਸਾੜਿਆ ਕਿ ਤੁਸੀਂ ਹੁਣ ਪਾਕ ਹੋ ਗਏ ਹੋ। ਪਿਆਰਿਓ, ਇਹ ਗੱਲ ਤੁਹਾਨੂੰ ਜਿਹੜੀ ਮੈਂ ਸੁਣਾਈ ਹੈ, ਇਹ ਸੁਣਾ ਕੇ ਮੈਂ ਦੱਸਣਾ ਇਹ ਚਾਹੁੰਦਾ ਕਿ ਸਾਡਾ ਜਿਹੜਾ ਬਰਰੇ ਸਗੀਰ ਹੈ, ਇਹ ਇਸਲਾਮ ਦੇ ਆਉਣ ਦੇ ਨਾਲ ਤੇ ਫਿਰ ਇਖਲਾਕੀਆਤ ਤੇ ਤਹਿਜ਼ੀਬ ਦੇ ਇੱਥੇ ਨਵੇਂ ਦਰਵਾਜ਼ੇ ਖੁੱਲ੍ਹ ਗਏ ਨਾ। ਇੱਥੇ ਅੱਲਾਹ ਪਾਕ ਦੇ ਵਲੀਆਂ ਨੇ ਆ ਕੇ ਹੋਰ ਜ਼ਿਆਦਾ ਖੂਬਸੂਰਤੀ ਪੈਦਾ ਕਰ ਦਿੱਤੀ ਇਸ ਦੇਸ਼ ਦੀ ਤਹਿਜ਼ੀਬ ਦੇ ਵਿੱਚ, ਇਹਦੇ ਕਲਚਰ ਦੇ ਵਿੱਚ, ਇਹਦੀ ਸਕਾਫਤ ਦੇ ਵਿੱਚ। ਇੱਥੋਂ ਦੀ ਵਸੋਂ ਦੇ ਵਿੱਚ, ਬਾਹਮੀ ਵਰਤਾਰਿਆਂ ਦੇ ਵਿੱਚ ਹੋਰ ਜ਼ਿਆਦਾ ਨਿਖਾਰ ਤੇ ਪਿਆਰ ਆ ਗਿਆ ਇਸਲਾਮ ਦੇ ਆਉਣ ਤੋਂ ਬਾਅਦ। ਲੇਕਿਨ ਉਦੋਂ ਪਹਿਲੇ ਵੀ ਇਸ ਧਰਤੀ ਦੇ ਲੋਕ ਬੜੇ ਹੀ ਮੁਹੱਜ਼ਬ ਸਨ। ਦੇਖੋ ਨਾ, ਮੈਂ ਤੁਹਾਨੂੰ ਵਾਕਿਆ ਸੁਣਾਇਆ ਇੱਕ ਹਿੰਦੂ ਰਾਜੇ ਦਾ, ਭਈ ਇੱਕ ਸਿਰਫ ਥੋੜਾ ਜਿਹਾ ਉਹਨੂੰ ਗਲਤ ਖਿਆਲ ਆਇਆ ਤੇ ਉਹਨੇ ਉਹਨੂੰ ਕਿੰਨਾ ਮਹਿਸੂਸ ਕੀਤਾ। ਸਾਹਿਬੋ, ਦੁਨੀਆ ਦੀ ਕਦੀਮ ਤਰੀਨ ਤਹਿਜ਼ੀਬ ਯਾਫਤਾ ਜਿਹੜੀ ਵਸੋਂ ਸੀ, ਉਹ ਸਾਡੇ ਦੇਸ਼ 'ਚ ਹੋਈ। 5-7 ਹਜ਼ਾਰ, ਕੋਈ ਕਹਿੰਦਾ 8 ਹਜ਼ਾਰ ਮੁਖਤਲਿਫ ਮੁਹੱਕਿਕੀਨ ਦੀਆਂ ਰਿਸਰਚਾਂ ਨੇ। 8 ਹਜ਼ਾਰ ਸਾਲ ਪੁਰਾਣੀ ਸਰਕਪ ਯੂਨੀਵਰਸਿਟੀ, ਉਹ ਵੀ ਸਾਡੇ ਇਲਾਕੇ ਯਾਨੀ ਟੈਕਸਲਾ ਦੇ ਵਿੱਚ। ਮੋਹਨਜੋ ਦਾੜੋ ਤੇ ਹੜੱਪਾ ਦੀਆਂ ਤਹਿਜ਼ੀਬਾਂ ਤੁਸੀਂ ਦੇਖੋ ਕਿ ਹਜ਼ਾਰ ਸਾਲ ਪਹਿਲੇ ਇੱਥੋਂ ਦੇ ਵਸਨੀਕ ਕਿੱਡੇ ਮੁਹੱਜ਼ਬ ਸਨ, ਤਹਿਜ਼ੀਬ ਯਾਫਤਾ ਸਨ। ਸਾਹਿਬੋ, ਇਹ ਵਾਕਿਆ ਸੁਣਾ ਕੇ ਆਪਣੀ ਇਸ ਧਰਤੀ ਦੇ ਉੱਤੇ ਤੁਹਾਡਾ ਮਾਣ ਵਧਾਇਆ ਹੈ ਤੇ ਇਹ ਦੱਸਿਆ ਹੈ ਕਿ ਸਾਡੀ ਧਰਤੀ ਹਜ਼ਾਰ ਸਾਲਾਂ ਤੋਂ ਸਲਾਨਯੋਗ ਹੈ ਤੇ ਮਾਨਯੋਗ ਹੈ। ਆਓ ਹੁਣ ਚੱਲੀਏ ਤੁਹਾਡੇ ਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ।
अस्सलामु अलैकुम जनाब बाजवा साहब। जी वालेकुम सलाम डॉक्टर साहब, खैरियां हो जी, खैरियां हो जनाब। बड़ी जनाब तुहाडी मेहरबानी, बड़ी नवाज़श, बड़ी अनायत। अच्छा मेरे आका, अज जनाब जिहड़ा साडा सब तो पहला अखान है जी 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 अब्दुल गफूर साहब साडे मित्र ने, जी जी पिछों कबीर वाले दे ने, हाँ जी हाँ जी, ते अमेरिका दे विच माशाअल्लाह सैटल ने। उन्हां भजवाया है पीर वारिस शाह सैयद दा एक मिसरा है जी 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 वो इस तरह जी कि हुक्म हथ कमजात दे सौंप देना, हाँ जी नाल दुश्मना करनियां वीरियां नहीं। हाँ जी, ये जेड़ा ना जी अखान वारिस शाह साहब ने दसिया है कि जेड़ा हाकम है ना जी, हाकम हुंदा है छतर, वाह, छां, ਉਹਨੂੰ ਪ੍ਰਜਾ ਪਤ ਵੀ ਆਖਦੇ ਨੇ ਕਿ ਪ੍ਰਜਾ ਦੀ ਪਤ ਮਖਲੂਕ ਦਾ, ਯਾਨੀ ਹਾਕਮ ਉਹ ਹੁੰਦਾ ਜਿਹੜਾ ਮਖਲੂਕ ਨੂੰ ਆਪਣੀ ਔਲਾਦ ਵਾਂਗਰ ਪਿਆਰ ਕਰੇ। ਵਾਹ ਵਾਹ ਵਾਹ। ਔਰ ਆਪਣੇ ਬੱਚਿਆਂ ਵਰਗਾ ਉਹਨਾਂ ਦੀ ਪਾਲ ਪੋਸ ਕਰੇ ਔਰ ਉਹਨਾਂ ਦਾ ਧਿਆਨ ਰੱਖੇ। ਹਾਂਜੀ, ਉਹਨਾਂ ਨੂੰ ਕੋਈ ਦੁੱਖ ਹੋਵੇ, ਮਖਲੂਕ ਵੇਖੋ ਨਾ, ਪੂਰਾ ਵੱਡਾ ਮੁਲਕ ਹੈ, ਬਾਦਸ਼ਾਹ ਨੂੰ ਨਹੀਂ ਵੀ ਪਤਾ ਲੱਗਦਾ, ਰੋਸ ਵਿਖਾਲੇ ਵੀ ਮਖਲੂਕ ਕਰਦੀ ਏ ਕਿ ਸਾਡੇ ਨਾਲ ਫਲਾਣਾ ਨਿਆਂ ਪਿਆ ਹੁੰਦਾ ਹੈ ਜੀ। ਤੇ ਜੇ ਹਾਕਮ ਪੁਲਿਸ ਲੈ ਕੇ ਤੇ ਡਾਹ ਦੇਵੇ ਤੇ ਡੰਡੇ ਮਾਰਨ ਤੇ ਫੜ ਕੇ ਝੂਠੇ ਪਰਚੇ ਦਹਿਸ਼ਤਗਰਦੀ ਦੇ ਕੇ ਅੰਦਰ ਕਰ ਦੇ, ਫਿਰ ਉਹ ਹਾਕਮ ਨਹੀਂ ਹਾਂਜੀ। ਫਿਰ ਉਹ ਉੱਥੇ ਬੋਲਦੇ ਨੇ ਕਿ ਹੁਕਮ ਹੱਥ ਕਮਜ਼ਾਤ ਦੇ ਸੌਂਪ ਦੇਣਾ, ਯਾਨੀ ਕੰਮ ਦਾਤਾ ਬੰਦਾ ਜਿਹੜਾ ਇਹ ਸਹਿਲ ਹੀ ਨਹੀਂ ਸੀ ਕਿ ਉਹ ਹਾਕਮ ਬਣਾਇਆ ਜਾਂਦਾ ਹਾਂਜੀ। ਉਹ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਤੁਸੀਂ ਦੁਸ਼ਮਣਾਂ ਦੇ ਨਾਲ ਦੋਸਤੀ ਕਰ ਰਹੇ ਹੋ, ਵੀਰੀਆਂ ਯਾਨੀ ਦੋਸਤੀ, ਕਿ ਦੁਸ਼ਮਣਾਂ ਦੇ ਨਾਲ ਦੋਸਤੀ ਕਰ ਰਹੇ ਹੋ, ਕਿਉਂਕਿ ਦੁਸ਼ਮਣ ਨਾਲ ਦੋਸਤੀ ਤੇ ਨਹੀਂ ਹੋ ਸਕਦੀ, ਦੁਸ਼ਮਣ ਤੇ ਜਦੋਂ ਵੀ ਤੁਹਾਨੂੰ ਕਰੇਗਾ ਨੁਕਸਾਨ ਹੀ ਕਰੇਗਾ। ਔਰ ਇਹ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਦੂਜਾ ਅਖਾਣ ਹੈ ਕਿ ਕੁੱਤਾ ਰਾਜ ਬਿਠਾਲੀਏ ਚੱਕੀ ਚੱਟਣ ਜਾਏ, ਕਿ ਰਾਜ ਦੇ ਉੱਤੇ ਵੀ ਕੋਈ ਖਾਨਦਾਨੀ ਬੰਦਾ ਹੋਣਾ ਚਾਹੀਦਾ ਹਾਂਜੀ, ਕਮਜ਼ਾਤਾ ਬੰਦਾ ਨਹੀਂ ਹੋਣਾ ਚਾਹੀਦਾ। ਅਗਰ ਕਮਜ਼ਾਤਾ ਬੰਦਾ ਬਿਠਾ ਦਿਓਗੇ, ਉਹ ਇੰਜੀ ਮਿਸਾਲ ਹੋਏਗੀ ਕਿ ਕੁੱਤੇ ਨੂੰ ਬਾਦਸ਼ਾਹੀ ਰਾਜ ਤੇ ਬਿਠਾ ਦਿਓ, ਉਹ ਆਦਤਾਂ ਮਤਲਬ ਇਹ ਹੈ ਕਿ ਆਪਣੀਆਂ ਨਹੀਂ ਛੱਡੇਗਾ ਹਾਂਜੀ। ਉਹ ਰਾਤ ਨੂੰ ਜਦੋਂ ਦਾ ਲੱਗੇਗਾ, ਉਹ ਚੱਕੀ ਚੱਟਣ ਗਿੱਜਿਆ ਹੁੰਦਾ, ਉਹ ਚੱਕੀ ਦਾ ਗੰਢ ਜਾ ਕੇ ਜ਼ਰੂਰ ਚੱਟੇਗਾ ਹਾਂਜੀ। ਇਸ ਵਾਸਤੇ ਇਸ ਅਖਾਣ 'ਚ ਇਹ ਦੱਸਿਆ ਗਿਆ ਕਿ ਜਦੋਂ ਵੀ ਅਸੀਂ ਕਿਸੇ ਬਾਦਸ਼ਾਹ ਦੀ ਚੋਣ ਕਰੀਏ ਹਾਂਜੀ, ਜਾਂ ਜਿਹੜਾ ਵੀ ਤਰੀਕਾ ਹੈ, ਉਹਦੇ ਵਾਸਤੇ ਵੇਖੀਏ ਕਿ ਬੰਦਾ ਖਾਨਦਾਨੀ ਹੈ, ਇਹ ਲੁੱਟੇਗਾ ਤੇ ਨਹੀਂ, ਇਹ ਸਾਨੂੰ ਕੱਲ ਨੂੰ ਜ਼ੁਲਮ ਤੇ ਨਹੀਂ ਸਾਡੇ ਨਾਲ ਕਰੇਗਾ ਹਾਂਜੀ। ਔਰ ਅਗਰ ਅਸੀਂ ਕਮਜ਼ਾਤਾ ਜਾਂ ਬਦਬਖਤ ਜਾਂ ਬਦ ਨਸਲਾ ਬੰਦਾ ਰਾਜ ਤੇ ਬਿਠਾ ਲਾਂਗੇ ਤੇ ਉਹ ਫਿਰ ਸਾਡੇ ਨਾਲ ਉਹੀ ਕੰਮ ਕਰੇਗਾ ਜਿਹੜਾ ਕਸਾਈ ਗੋਸ਼ਤ ਨਾ ਕਰਦੇ। ਲੋ ਜੀ ਸਾਹਿਬੋ, ਅਖਾਨ ਸੀ ਭਈ ਹੁਕਮ ਹੱਥ ਕਮਜ਼ਾਤ ਦੇ ਸੌਂਪ ਦੇਣਾ, ਨਾਲ ਦੁਸ਼ਮਣਾ ਕਰਨੀਆਂ ਵੀਰੀਆਂ ਨਹੀਂ। ਬਾਜਵਾ ਸਾਹਿਬ ਨੇ ਸਮਝਾਇਆ ਸਾਨੂੰ ਇਹਦਾ ਤਰਜਮਾ, ਭਈ ਨਾ ਅਹਿਲ ਜਿਹੜਾ ਬੰਦਾ ਹੈ ਨਾ ਜੀ, ਜਿਹੜਾ ਕਿਸੇ ਰੁਤਬੇ ਦੇ, ਕਿਸੇ ਮਰਤਬੇ ਦੇ, ਕਿਸੇ ਕੰਮ ਦੇ ਅਹਿਲ ਨਹੀਂ ਹੈਗਾ, ਨਾ ਲਾਇਕ ਬੰਦਾ, ਕੰਮ ਜ਼ਾਤ ਤੋਂ ਇਨਸਾਨ ਜਿਹੜਾ ਨਾ ਜੀ, ਕੋਈ ਵੀ ਹੋਵੇ, ਕਿਸੇ ਜ਼ਾਤ ਦਾ ਵੀ ਹੋਵੇ, ਕਮ ਅਜ਼ ਕਮ ਸਾਡਾ ਇਹ ਧਰਮ ਨਹੀਂ, ਇਸਲਾਮ ਵਿੱਚ ਅਸੀਂ ਕਿਸੇ ਬੰਦੇ ਨੂੰ ਉਹਦੀ ਜ਼ਾਤ ਤੋਂ ਘਟੀਆ ਨਹੀਂ ਕਹਿ ਸਕਦੇ। ਕਮਜ਼ਾਤ ਦਾ ਮਤਲਬ ਇਹ ਵੇ ਕਿ ਅਜਿਹਾ ਬੰਦਾ ਜਿਹੜਾ ਨਾ ਅਹਿਲ ਹੈ, ਯਾਨੀ ਉਹਦੀ ਜ਼ਾਤ ਨਾ ਮੁਕੰਮਲ ਹੈ, ਅਜਿਹੇ ਬੰਦੇ ਦੇ ਹੱਥ ਜਦੋਂ ਹੁਕਮਰਾਨੀ ਸੌਂਪ ਦਿੱਤੀ ਜਾਏ, ਵੇਖੋ ਨਾ, ਆਪਣਾ ਆਗੂ, ਆਪਣਾ ਲੀਡਰ, ਆਪਣਾ ਰਾਹਨੁਮਾ ਉਹਨੂੰ ਹੀ ਬਣਾਉਣਾ ਚਾਹੀਦਾ ਨਾ ਜੀ, ਜਿਹਦੇ ਵਿੱਚ ਇਹ ਅਹਲੀਅਤ ਔਰ ਸਲਾਹੀਅਤ ਹੋਵੇ ਕਮਾਨ ਕਰਨ ਦੀ, ਕਮਾਂਡਰ ਉਹਨੂੰ ਬਣਾਉਣਾ ਚਾਹੀਦਾ। ਤੇ ਜੇ ਅਸੀਂ ਕਿਸੇ ਜਾਹਲ ਨੂੰ ਜਾਂ ਨਾ ਅਹਿਲ ਨੂੰ ਇਸ ਮਰਤਬੇ ਦੇ ਉੱਤੇ ਫਾਇਜ਼ ਕਰਕੇ ਤੇ ਆਪੂ ਉਹਦੇ ਮਗਰ ਲੱਗ ਜਾਾਂਗੇ ਤੇ ਪਿਆਰਿਓ, ਉਹ ਮੈਨੂੰ ਇੱਕ ਉਰਦੂ ਦਾ ਸ਼ੇਰ ਇੱਕ ਦੋ ਯਾਦ ਆ ਗਏ ਨੇ, ਭਈ ਜਾਹਿਲ को अगर जोहल का इनाम दिया जाए, इस हादसा वक्त को क्या नाम दिया जाए, रिंदों की है तौहीन और मैं खाने की सुबकी, कम ज़र्फ के हाथों में अगर जाम दिया जाए। ਤੇ ਨਾ ਅਹਿਲ ਬੰਦੇ ਨੂੰ, ਜਿਹੜਾ ਇਸ ਕਾਬਲ ਹੀ ਨਹੀਂ, ਉਹਨੂੰ ਆਪਣਾ ਲੀਡਰ ਬਣਾ ਕੇ ਤੇ ਆਪ ਉਹਦੇ ਪਿੱਛੇ ਲੱਗ ਕੇ ਟੁਰਨਾ, ਤੇ ਫਿਰ ਇਸ ਤਰ੍ਹਾਂ ਹੀ ਹੈ ਨਾ ਵੀ ਉਹ ਜਾ ਕੇ ਸਾਨੂੰ ਕਿਸੇ ਖੂਹ 'ਚ ਸੱਟੇਗਾ ਤੇ ਫਿਰ ਅਸੀਂ ਵੀ ਸਾਰੇ ਭੇਡ ਚਾਲ ਉਹਦੇ ਖੂਹ 'ਚ ਜਾ ਡਿੱਗਾਂਗੇ। ਤੇ ਜੇ ਉਹ ਅਹਲੀਅਤ ਵਾਲਾ ਹੋਏਗਾ,
ਉਹਦੇ 'ਚ ਸਲਾਹੀਅਤ ਹੋਏਗੀ ਰਹਿਨੁਮਾਈ ਦੀ, ਤੇ ਇਨਸ਼ਾਅੱਲਾ ਕੌਮ ਪੂਰੀ ਦਾ ਬੰਨਾ ਉਹ ਫਿਰ ਬੇੜਾ ਬੰਨੇ ਲਾ ਦੇਗਾ। ਤੇ ਇਹਦੇ 'ਚ ਇਹ ਸਾਨੂੰ ਆਖਿਆ ਗਿਆ ਇਸ ਅਖਾਣ ਵਿੱਚ ਕਿ ਆਪਣਾ ਚੁਣਾਓ ਜਦੋਂ ਕਰਦੇ ਹੋ, ਜੋ ਵੀ ਬਾਜਵਾ ਸਾਹਿਬ ਜਿਵੇਂ ਆਖਿਆ ਵੀ ਜੋ ਵੀ ਤਰੀਕਾ ਕਾਰ ਹੈ ਆਪਣੇ ਰਾਹਨੁਮਾ ਨੂੰ ਚੁਣਨ ਦਾ ਤੁਹਾਡੇ ਮੁਲਕ ਦੇ ਵਿੱਚ, ਉਹਦੇ ਉੱਤੇ ਕਾਰਬੰਦ ਹੁੰਦਿਆਂ ਹੋਇਆਂ ਅਹਿਲ ਆਦਮੀ ਨੂੰ ਆਪਣਾ ਲੀਡਰ ਔਰ ਆਪਣਾ ਕਮਾਂਡਰ ਬਣਾਓ, ਨਹੀਂ ਤੇ ਘਾਟੇ ਦਾ ਸੌਦਾ ਜੇ। ਬਾਜਵਾ ਸਾਹਿਬ ਲਾਹੌਰ ਉਰਦੂ ਬਾਜ਼ਾਰ ਦੇ ਵਿੱਚ ਤਾਜ ਬੁੱਕ ਡਿਪੂ ਜੀ ਸਾਡੇ, ਹਾਂਜੀ, ਬੜਾ ਪੁਰਾਣਾ ਕਿਤਾਬਾਂ ਦਾ, ਹਾਂਜੀ, ਪੰਜਾਬੀ ਦੀਆਂ ਅਸਲ ਚ ਕਿਤਾਬਾਂ ਛਾਪਣ ਦਾ ਇੱਕ ਬੜਾ ਵੱਡਾ ਇਦਾਰਾ ਹੈ ਤਾਜ ਬੁੱਕ ਡਿਪੂ ਵਾਲੇ। ਉਹਨਾਂ ਬਹੁਤ ਜ਼ਿਆਦਾ ਪੰਜਾਬੀ ਲਿਟਰੇਚਰ ਜਿਹੜਾ ਹੈ ਛਾਪਿਆ ਤੇ ਸਾਡੀ ਮਾਂ ਬੋਲੀ ਦੀ ਬੜੀ ਖਿਦਮਤ ਕੀਤੀ। ਅਸੀਂ ਅਕਸਰ ਨਸਾਬੀ ਕਿਤਾਬਾਂ FA BA MA ਦੇ ਵਿੱਚ ਜਿਹੜੀਆਂ ਪੜ੍ਹੀਆਂ ਉਹ ਤਾਜ ਬੁੱਕ ਡਿਪੂ ਦੀਆਂ ਛਾਇਆ ਕਰਦਾ ਹੁੰਦੀਆਂ ਸਨ। ਉਹਨਾਂ ਦੇ ਮਾਲਕ ਨੇ ਅੱਜ ਕੱਲ ਨਵੀਦ ਅਹਿਮਦ ਮਲਕ ਸਾਹਿਬ, ਬੜੇ ਪਿਆਰੇ ਦੋਸਤ ਵੀ ਨੇ ਔਰ ਤੁਹਾਡੇ ਬੜੇ ਐਡਮਾਇਰਰ ਨੇ, ਸਾਡੇ ਵਲੌਗਸ ਬੜੇ ਸ਼ੌਕ ਨਾਲ ਵੇਖਦੇ ਨੇ। ਉਹਨਾਂ ਜਨਾਬ ਇੱਕ ਅਖਾਣ ਭਿਜਵਾਇਆ ਵੀ ਆਇਆ ਤੱਤੀ ਦਾ ਵਾਰਾ ਤੇ ਉੱਜੜ ਗਿਆ ਤਖਤ ਹਜ਼ਾਰਾ। ਹਾਂਜੀ, ਵਾਰਾ ਦਾ ਮਤਲਬ ਹੈ ਜ਼ਮਾਨਾ ਜਾਂ ਵਾਰੀ। ਹਾਂਜੀ ਜੀ ਜੀ ਜੀ। ਤੇ ਇਹਦੇ ਚ ਇਹ ਜਿਹੜਾ ਨਾ ਜੀ ਹੀਰ ਦੇ ਬਾਰੇ ਚ ਦੱਸਿਆ ਗਿਆ ਜੀ ਜੀ। ਹਾਂਜੀ, ਕਿ ਜਦੋਂ ਮਤਲਬ ਇਹ ਹੀਰ ਦੀ ਵਾਰੀ ਆਈ, ਹਾਂ, ਜਦੋਂ ਉਹਨੇ ਵਹੀਜ ਕੇ ਉੱਥੇ ਆਉਣਾ ਸੀ, ਜੀ ਜੀ, ਹਾਂਜੀ, ਤੇ ਉਹ ਮਤਲਬ ਇਹ ਹੈ ਕਿ ਉਹ ਤਖਤ ਹਜ਼ਾਰਾ ਹੀ ਉੱਜੜ ਗਿਆ। ਮਤਲਬ ਉਹਦਾ ਜਦੋਂ ਸਿਰ ਦਾ ਸਾਈਂ ਨਾ ਰਿਹਾ, ਹਾਂਜੀ, ਤੇ ਸਿਰ ਦਾ ਸਾਈਂ ਜਿਹੜਾ ਉਹਦੇ ਕੋਲੋਂ ਖੋਹ ਲਿਆ ਗਿਆ, ਹਾਂਜੀ, ਤੇ ਮਤਲਬ ਉਹ ਤੇ ਉਹਦੇ ਨਾਲ ਹੀ ਉਹਨੇ ਆਉਣਾ ਸੀ ਨਾ ਉੱਥੇ ਲਾਡ ਪਿਆਰ ਨਾਲ ਆਪਣੇ ਸਹੁਰੇ। ਲੇਕਿਨ ਜਦੋਂ ਉਹ ਹੀ ਨਾ ਰਹੀ ਤਾਂ ਉਹਦਾ ਧੱਕੇ ਨਾਲ ਨਿਕਾਹ ਦੂਜੇ ਪਾਸੇ ਨੂੰ ਕਰਕੇ ਤੇ ਤੋੜ ਦਿੱਤਾ ਗਿਆ। ਤੇ ਉਹਦੇ ਵਾਸਤੇ ਤੇ ਤਖਤ ਹਜ਼ਾਰਾ ਜਿਹੜੀਆਂ ਉਹਨੇ ਆਪਣੇ ਜ਼ਿਹਨ ਦੇ ਵਿੱਚ ਮੂਰਤਾਂ ਬਣਾਈਆਂ ਸਨ ਕਿ ਮੈਂ ਇੰਜ ਜਾਵਾਂਗੀ, ਮੈਂ ਇਸ ਤਰ੍ਹਾਂ ਬਵਾਂਗੀ, ਮੈਂ ਆਪਣੀ ਸੱਸ ਨਾਲ ਗੱਲ ਕਰਾਂਗੀ, ਲੇਕਿਨ ਉਹ ਉਹਦੇ ਮੁਕੱਦਰਾਂ 'ਚ ਹੀ ਨਾ ਹੋਇਆ ਤੇ ਉਹਨੂੰ ਧੱਕੇ ਨਾਲ ਉਹਦੀ ਮਰਜ਼ੀ ਦੇ ਉਲਟ ਪੁਲਟ ਕਰਕੇ ਤੇ ਧੱਕੇ ਨਾਲ ਰੰਗਪੁਰ ਖੇੜੇ ਸਜਦੇ ਦੇ ਨਾਲ ਨਿਕਾਹ ਦਿੱਤਾ ਗਿਆ। ਹਾਂਜੀ, ਤੇ ਫਿਰ ਉਹ ਜੇ ਮੌਕੇ ਤੇ ਮਤਲਬ ਵੀ ਉਹਨੇ ਇਹ ਹੀ ਆਖਣਾ ਸੀ। ਤੇ ਆਮ ਤੌਰ ਤੇ ਮਤਲਬ ਇਹ ਕਿ ਜਦੋਂ ਬੰਦਾ ਇਹ ਅਖਾਣ ਉੱਥੇ ਬੋਲਿਆ ਜਾਂਦਾ ਹੈ ਕਿ ਜਦੋਂ ਤੁਸੀਂ ਕੋਈ ਕਿਸੇ ਜਗ੍ਹਾ ਤੋਂ ਕੋਈ ਉਮੀਦ ਲਾਈ ਹੁੰਦੀ ਹੈ, ਹਾਂਜੀ, ਕਿਸੇ ਬਾਗ ਤੋਂ ਕੋਈ ਉਮੀਦ ਲਾਈ ਹੁੰਦੀ ਹੈ ਕਿ ਮੈਨੂੰ ਉੱਥੋਂ ਫਲ ਲੱਭੇਗਾ, ਮੈਂ ਜਾਵਾਂਗਾ, ਜਾਂ ਕੋਈ ਬੰਦਾ, ਹਾਂਜੀ, ਕਿ ਮੇਰਾ ਫਲਾਣਾ ਕੰਮ ਕਰ ਦੇਗਾ, ਤੇ ਜਾਂਦਿਆਂ ਨੂੰ ਉਹ ਬੰਦਾ ਹੀ ਮਰ ਜਾਏ ਜਾਂ ਉਹ ਉੱਜੜ ਪੁੱਜੜ ਜਾਏ ਜਾਂ ਉਹਦਾ ਕੋਈ ਇਸ ਤਰ੍ਹਾਂ ਦਾ ਕਿ ਉਹ ਤੁਹਾਡੀ ਮਦਦ ਕਰਨ ਦੀ ਮਤਲਬ ਉਹਦੀ ਇੰਨੇ ਜੋਗਾ ਰਹੇ ਹੀ ਨਾ, ਹਾਂਜੀ, ਤੇ ਫਿਰ ਬੰਦਾ ਉਹ ਆਂਦਾ ਵੀ ਯਾਰ ਆਇਆ ਤੱਤੀ ਦਾ ਵਾਰਾ, ਕਿ ਮੇਰੀ ਜਦੋਂ ਵਾਰੀ ਆਈ ਹੈ ਕਿ ਤਖਤ ਹਜ਼ਾਰਾ ਹੀ ਉੱਜੜ ਗਿਆ, ਕਿ ਮਤਲਬ ਇਹ ਮੇਰੇ ਮੁਕੱਦਰਾਂ 'ਚ ਹੀ ਨਹੀਂ ਸੀ ਇਹ ਗੱਲ ਕਿ ਮੈਨੂੰ ਜਿੱਥੋਂ ਆਸ ਸੀ ਮੇਰੀ ਆਸ ਪੂਰੀ ਹੋ ਸਕੀ ਨਹੀਂ। ਲਓ ਜੀ ਪਿਆਰਿਓ, ਆਇਆ ਤੱਤੀ ਦਾ ਵਾਰਾ ਤੇ ਉੱਜੜ ਗਿਆ ਤਖਤ ਹਜ਼ਾਰਾ। ਬਾਜਵਾ ਸਾਹਿਬ ਨੇ ਫਰਮਾਇਆ ਅਸੀਂ ਬਾਜ਼ ਔਕਾਤ ਕੋਈ ਉਮੀਦ ਲਾ ਬੈਨੇ ਆ ਕਿਸੇ ਵੀ ਸ਼ਖਸ ਤੇ ਜਾਂ ਕਿਸੇ ਵੀ ਆਪਣੀ ਮੰਜ਼ਲ ਨੂੰ ਹਾਸਲ ਕਰਨ ਦੇ ਵਾਸਤੇ ਦਿਲ 'ਚ ਇੱਕ ख्वाब ਵੇਖਣ ਲੱਗ ਪੈਨੇ ਆ, ਦਿਲ 'ਚ ਇੱਕ ਮਤਾ ਪਕਾ ਲੈਨੇ ਆ, ਅੱਖੀਆਂ 'ਚ ਸੁਪਨੇ ਸਜਾ ਲੈਨੇ ਆ ਕਿ ਇਸ ਤਰ੍ਹਾਂ ਹੋਵੇਗਾ ਤੇ ਇਸ ਤਰ੍ਹਾਂ ਹੋਵੇਗਾ। ਲੇਕਿਨ ਜਦੋਂ ਉਹ ਸਾਡਾ ਸੋਚ ਤੇ ਹੁੰਦੀ ਹੈ, ਸਾਡਾ ਸੁਪਨਾ ਤੇ ਹੁੰਦਾ ਹੈ, ਸਾਡੀ ਸਦਰ ਤੇ ਹੁੰਦੀ ਹੈ, ਲੇਕਿਨ ਜਦੋਂ ਉਹ ਪੂਰੀ ਨਹੀਂ ਹੁੰਦੀ, ਕਿਉਂਕਿ ਸਾਡੇ ख्वाब ਜਿਹੜੇ ਨੇ ਪਿਆਰਿਓ ਉਹ ਵੀ ਤੇ ਅੱਲਾ ਦੇ ਹੁਕਮ ਨਾਲ ਹੀ ਪੂਰੇ ਹੁੰਦੇ ਨੇ ਨਾ। ਅੱਲਾ ਪਾਕ ਨੂੰ ਉਹ ਗੱਲ ਮਨਜ਼ੂਰ ਨਹੀਂ ਹੁੰਦੀ, ਅਸੀਂ ਉਹਦੀ ਆਸ ਲਾ ਕੇ ਬੈਠੇ ਹੁੰਨੇ ਆ, ਤੇ ਜਦੋਂ ਉੱਥੇ ਫਿਰ ਸਾਡਾ ਦਿਲ ਟੁੱਟਦਾ ਤੇ ਉੱਥੇ ਫਿਰ ਉਸ ਮੌਕੇ ਤੇ ਇਹ ਅਖਾਣ ਆਖਿਆ ਜਾਂਦਾ ਕਿ ਆਇਆ ਤੱਤੀ ਦਾ ਵਾਰਾ ਤੇ ਉੱਜੜ ਗਿਆ ਤਖਤ ਹਜ਼ਾਰਾ। ਪਿਆਰਿਓ, ਹਜ਼ਰਤ ख्वाजा गुलाम फरीद कोट मिठन वाले बड़े अजल शायर होए ने, बड़े महान कवि साडे देश पंजाब दे, पंजाबी साडी मां बोली दे। उन्हां दा एक चौमिसरा है भई सस्सी दे दिल विच आही मैं केच दी मलका थीसां जद पर नीसां ते केची मेरा सिंघार करेसन
ਤੇ ਮੈਂ ਫੁੱਲਾਂ ਨਾਲ ਤਲੀਸਾਂ ਜਦ ਪਰਨੀਸਾਂ, ਤੇ ਖਾਨ ਪੁਨਲ ਮੈਂਡਾ ਸਾਈਂ ਬੰਸੀ, ਤੇ ਮੈਂ ਗਹਿਨਿਆਂ ਨਾਲ ਲਦੀਸਾਂ ਜਦ ਪਰਨੀਸਾਂ, ਤੇ ਸੱਸੀ ਕੋ ਇਹ ਖਬਰ ਨਾ ਕਾਈ, ਮੈਂ ਤੇ ਥਲ ਮਾਰੂ ਦਫਨੀਸਾਂ ਨਾ ਪਰਨੀਸਾਂ। ਯਾਨੀ ਸੱਸੀ ਨੂੰ ਇਹ ਪਤਾ ਹੀ ਨਹੀਂ ਸੀ ਕਿ ਨਾ ਮੈਂ ਖਾਨ ਪੁਨਲ ਦੀ ਵਹੁਟੀ ਬਣਨਾ, ਨਾ ਕੇਚੀਆਂ ਮੇਰਾ ਸ਼ਿੰਗਾਰ ਕਰਨਾ, ਮੈਂ ਤੇ ਥਲ ਮਾਰੂ ਦੇ ਵਿੱਚ ਰੁੱਲ ਮਰਨਾ, ਮੇਰਾ ਤੇ ਵਿਆਹ ਹੀ ਨਹੀਂ ਹੋਣਾ। ਤੇ ਉਹ ਵਿਆਹਾਂ ਦੀਆਂ ਸੱਦਰਾਂ ਲਾ ਕੇ ਪੁੰਨੂ ਦੇ ਨਾਲ ਬੈਠੀ ਹੋਈ ਸੀ, ਲੇਕਿਨ ਉਹਦੀਆਂ ਉਹ ਸੱਦਰਾਂ ਤੋੜ ਨਾ ਚੜੀਆਂ। ਤੇ ਸਾਹਿਬੋ, ਜਦੋਂ ਕਿਧਰੇ ਦਿਲ ਟੁੱਟਦਾ, ਸਾਡੀ ਆਸ ਉਮੀਦ ਪੂਰੀ ਨਹੀਂ ਹੁੰਦੀ, ਅੱਲਾ ਸਾਈਂ ਨੂੰ ਕੁਝ ਹੋਰ ਮਨਜ਼ੂਰ ਹੁੰਦਾ, ਅਜਿਹੇ ਮੌਕੇ ਤੇ ਫਿਰ ਆਖਦੇ ਨੇ ਵੀ ਆਇਆ ਤੱਤੀ ਦਾ ਵਾਰਾ ਤੇ ਉੱਜੜ ਗਿਆ ਤਖਤ ਹਜ਼ਾਰਾ। ਬਾਜਵਾ ਸਾਹਿਬ ਪਸਰੂਰ ਦਾ ਪਿੰਡ ਹੈ, ਫਕੀਰਾਂ ਵਾਲੀ ਬਾਜਵਾ। ਹਾਂਜੀ ਹਾਂਜੀ ਹਾਂਜੀ। ਉੱਥੋਂ ਦੇ ਸਾਡੇ ਮਿੱਤਰ ਨੇ, ਸਾਡੇ ਦਰਸ਼ਕ ਨੇ ਜੀ, ਇਜਾਜ਼ ਬਾਜਵਾ ਸਾਹਿਬ, ਤੁਹਾਡੀ ਜਨਾਬ ਬਰਾਦਰੀ ਦੇ ਨੇ। ਹਾਂਜੀ। ਉਹਨਾਂ ਮੇਰੇ ਆਕਾ ਬੜਾ ਖੂਬਸੂਰਤ ਇੱਕ ਮਿਸਰਾ ਭਿਜਵਾਇਆ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਦਾ। ਉਹ ਮਿਸਰਾ ਇੰਜ ਹੈ ਜੀ ਕਿ ਕਾਰ ਸਾਜ਼ ਰੱਬ ਤੇ ਫੇਰ ਦੌਲਤ, ਸਭੇ ਮਿਹਨਤਾਂ ਪੇਟ ਦੇ ਕਾਰਨੇ ਨੇ। ਆ ਕਾਰਸਾਜ਼ ਦਾ ਮਤਲਬ ਹੁੰਦਾ ਤੁਹਾਡਾ ਕੰਮ ਸਵਾਰਨ ਵਾਲਾ। ਹਾਂਜੀ ਹਾਂਜੀ। ਤੇ ਮਿਹਨਤਾਂ ਸਭੇ ਜਿਹੜੀਆਂ ਪੇਟ ਦੇ ਕਾਰਨ ਨੇ, ਯਾਨੀ ਢਿੱਡ ਪੂਰਾ ਕਰਨ ਵਾਸਤੇ, ਇਹਦੀ ਖਾਤਰ, ਪੇਟ ਦੀ ਖਾਤਰ ਅਸੀਂ ਕਰਦੇ। ਲੇਕਿਨ ਦੱਸਿਆ ਵੀ ਅਗਰ ਤੁਹਾਡਾ ਰੱਬ ਜਿਹੜਾ ਹੈ, ਜਦੋਂ ਤੁਹਾਡਾ ਉਧਰ ਧਿਆਨ ਹੋਏਗਾ, ਤੁਹਾਡਾ ਕੰਮ ਸਵਾਰਨ ਵਾਲਾ, ਤੇ ਤੁਹਾਡਾ ਅਸਲ 'ਚ ਰੱਬ ਹੈ। ਹਾਂਜੀ ਹਾਂਜੀ। ਬੰਦਾ ਤੇ ਮਤਲਬ ਪੇਟ ਦੇ ਖਾਤਰ ਮਿਹਨਤ ਕਰਦਾ ਹੀ ਰਹਿੰਦਾ ਹੈ, ਕਈ ਵਾਰੀ ਉਹਦੀ ਮਿਹਨਤ ਅਕਾਰਤ ਵੀ ਟੁੱਟ ਜਾਂਦੀ ਹੈ। ਹਾਂਜੀ ਹਾਂਜੀ। ਲੇਕਿਨ ਜਦੋਂ ਰੱਬ ਦੀ ਨਜ਼ਰ ਸਵੱਲੀ ਹੋਏਗੀ ਤੇ ਫੇਰ ਦੌਲਤ ਆਏਗੀ ਤੁਹਾਡੇ। ਵਾਹ ਵਾਹ ਵਾਹ। ਹਾਂਜੀ। ਕਿ ਕਾਰਸਾਜ਼ ਹੈ ਰੱਬ ਤੇ ਫੇਰ ਦੌਲਤ। ਕਿ ਰੱਬ ਜਿਹੜਾ ਤੁਹਾਡਾ ਕੰਮ ਸਵਾਰਨ ਵਾਲਾ ਹੈ, ਔਰ ਰੱਬ ਦਾ ਜਦੋਂ ਤੁਹਾਡਾ ਕੰਮ ਸਵਾਰਨ ਦਾ ਟਾਈਮ ਜਾਂ ਰੱਬ ਦੀ ਨਜ਼ਰ ਸਵੱਲੀ ਹੋ ਜਾਏਗੀ ਤੁਹਾਡੇ ਉੱਤੇ, ਤੇ ਫੇਰ ਤੁਹਾਡੇ ਅੱਗੇ ਉਹ ਦੌਲਤਾਂ ਦੇ ਬੂਹੇ ਖੁੱਲ ਜਾਣਗੇ। ਤੇ ਬਾਕੀ ਤੇ ਲੋਕੀ ਸਾਰੇ ਮਿਹਨਤਾਂ ਜਿਹੜੇ ਨੇ ਢਿੱਡ ਨੂੰ ਪੂਰਾ ਕਰਨ ਵਾਸਤੇ ਕਰਦੇ ਹੀ ਨੇ। ਹਾਂਜੀ। ਕਾਰਨ ਮਤਲਬ ਲਈ ਪੇਟ ਪੂਰਾ ਕਰਨ ਦੇ ਮਤਲਬ ਲਈ। ਵਾਹ। ਕਾਰਨ ਤੋਂ ਕਾਰਨ ਹੈ। ਆ ਕਾਰਨ। ਜੀ ਜੀ। ਵਾਹ ਜੀ ਜੀ। ਲੋ ਜੀ ਪਿਆਰਿਓ, ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਦਾ ਇਹ ਮਿਸਰਾ ਸੀ। ਆਪ ਨੇ ਲਿਖਿਆ ਕਿ ਕਾਰ ਸਾਜ਼ ਰੱਬ ਤੇ ਫੇਰ ਦੌਲਤ, ਤੇ ਸਭੇ ਮਿਹਨਤਾਂ ਪੇਟ ਦੇ ਕਾਰਨੇ ਨੇ। ਬੰਦਾ ਸਾਰੀ ਜ਼ਿੰਦਗੀ ਜਿਹੜੀ ਵੀ ਮਿਹਨਤ ਕਰਦਾ ਹੈ, ਜਿਹੜੀ ਸਟਰਗਲ ਕਰਦਾ ਹੈ, ਜਿਹੜੀ ਨਸ਼ਾ ਭੱਜੀ ਕਰਦਾ ਹੈ, ਸਾਹਿਬੋ ਪੇਟ ਦੀ ਖਾਤਰ ਕਰਦਾ ਹੈ। ਕਿਉਂਕਿ ਬੰਦੇ ਦੇ ਆਪ ਜ਼ਿੰਦਾ ਰਹਿਣ ਦੇ ਵਾਸਤੇ ਵੀ ਰੋਟੀ ਤੇ ਉਹਨੇ ਖਾਣੀ ਹੈ। ਜੇ ਅੰਨ ਹੀ ਨਾ ਖਾਏਗਾ, ਉਹਦੇ ਅੰਦਰ ਹੀ ਕੁਛ ਨਹੀਂ ਜਾਏਗਾ, ਤੇ ਉਹ ਨਾ ਜ਼ਿੰਦਾ ਰਹਿ ਸਕਦਾ, ਤੇ ਨਾ ਉਹ ਮਿਹਨਤ ਕਰ ਸਕਦਾ, ਨਾ ਉਹ ਨਸਪਾਜੀ ਕਰ ਸਕਦਾ। ਇਸ ਵਾਸਤੇ ਸਾਰੀ ਬੰਦੇ ਦੀ ਜ਼ਿੰਦਗੀ ਦਾ ਜਿਹੜਾ ਨਸ਼ਾ ਭੱਜੀ ਦਾ ਇੱਕ ਬਹਾਨਾ ਹੁੰਦਾ ਹੈ, ਉਹ ਇੱਕ ਉਹਦੀ ਵਜ੍ਹਾ ਇਹ ਹੀ ਹੁੰਦੀ ਹੈ ਕਿ ਬੰਦੇ ਨੇ ਕੁਛ ਕਮਾ ਕੇ ਤੇ ਆਪਣਾ ਪੇਟ ਭਰਨਾ ਹੁੰਦਾ ਹੈ, ਆਪਣੇ ਬਾਲ ਬੱਚੇ ਦੇ ਵਾਸਤੇ ਕੁਝ ਕਮਾਣਾ ਹੁੰਦਾ, ਆਪਣੇ ਬਾਲ ਬੱਚੇ ਨੂੰ ਵੀ ਤੇ ਕੁਝ ਖਵਾਉਣਾ ਨਾ ਜੀ। ਤੇ ਫਰਮਾਇਆ ਇਹ ਵੇ ਇਸ ਅਖਾਨ ਦੇ ਵਿੱਚ ਕਿ ਬੰਦਾ ਨਸ਼ਾ ਭੱਜੀ ਕਰਦਾ ਹੈ। ਬੰਦੇ ਦਾ ਤਾਂ ਇਹੀ ਕੰਮ ਹੈ ਨਾ ਜੀ ਕਿ ਭੱਜ ਦੌੜ ਕਰੇ, ਮਿਹਨਤ ਕਰੇ ਪੇਟ ਦੀ ਖਾਤਰ, ਆਪਣੇ ਬੱਚੇ ਪਾਲਣ ਵਾਸਤੇ, ਉਹਨਾਂ ਨੂੰ ਖਵਾਉਣ ਵਾਸਤੇ। ਲੇਕਿਨ ਕੰਮ ਬਣਾਉਣ ਵਾਲਾ ਜਿਹੜਾ ਨਾ ਜੀ ਕਾਰਸਾਜ਼, ਉਹ ਰੱਬ ਹੀ ਹੈ। ਜਿੰਨੀ ਮਰਜ਼ੀ ਮਿਹਨਤ ਬੰਦਾ ਪਿਆ ਕਰੇ, ਹਾਂ ਅਕਾਰਤ ਟੁਰ ਜਾਏਗੀ ਜੇ ਸ਼ਹਿਨਸ਼ਾਹ ਦਾ ਕਰਮ ਨਾਲ ਨਾ ਹੋਵੇ। ਜਿਵੇਂ ਬਾਜਵਾ ਸਾਹਿਬ ਦੱਸਿਆ ਕਿ ਬੰਦਿਆ ਤੂੰ ਤੇ ਮਾਲੀ ਦਾ ਕੰਮ ਪਾਣੀ ਲਾਣਾ ਭਰ ਭਰ ਮਸ਼ਕਾਂ ਪਾਵੇ, ਤੇ ਮਾਲਕ ਦਾ ਕੰਮ ਫਲ ਫੁੱਲ ਲਾਣਾ ਲਾਵੇ ਜਾਂ ਨਾ ਲਾਵੇ। ਕਈਆਂ ਦਾ ਤੁਸੀਂ ਵੇਖੋ ਨਾ, ਕੜਿਆ ਦੁੱਧ ਵੀ ਤੇ ਰੁੜ ਜਾਂਦਾ। ਪੇਟ ਦੀ ਖਾਤਰ ਨਸ ਭੱਜ ਕਰੋ, ਲੇਕਿਨ ਅੱਲਾ ਪਾਕ ਸੱਚੇ ਕੋਲੋਂ ਵੀ ਮਦਦ ਮੰਗੋ, ਅੱਲਾ ਪਾਕ ਸੱਚੇ ਅੱਗੇ ਵੀ ਝੁਕੋ, ਉਹਦੇ ਅਹਕਾਮਾਤ ਤੇ ਵੀ ਅਮਲ ਕਰੋ। ਰੱਬ ਰਾਜ਼ੀ ਹੋਵੇਗਾ ਤੇ ਕਾਰਸਾਜ਼ ਤੁਹਾਡਾ ਬਣ ਜਾਏਗਾ। ਤੁਹਾਡੇ ਕੰਮ ਰੱਬ ਨਹੀਂ ਸਵਾਰਨੇ, ਅੱਲਾ ਪਾਕ ਹੀ ਦੌਲਤ ਦੇਣੀ ਹੈ, ਤੇ ਦੌਲਤ ਨਾਲ ਵੀ ਕੰਮ ਸੌਰਦੇ ਨੇ। ਅੱਲਾ ਪਾਕ ਦੇ ਮਿਹਰ ਤੇ ਹੁਕਮ ਨਾਲ ਵੀ ਕੰਮ ਸੌਰਦੇ ਨੇ। ਨਹੀਂ ਤੇ
ਬੰਦੇ ਦਾ ਜਿੰਨੀ ਮਰਜ਼ੀ ਭੱਜ ਦੌੜੇ ਇਹ ਫਿਰ ਅਕਾਰਤ ਹੀ ਜਾਂਦੀ। ਬਾਜਵਾ ਸਾਹਿਬ ਪੀਰ ਮਹੱਲ ਹੈ, ਵੱਡਾ ਸ਼ਹਿਰ ਹੈ ਹੁਣ ਤੇ ਨਗਰ ਹੈ, ਫੈਸਲਾਬਾਦ ਦੇ ਨਾਲ ਜੀ ਪਰਾਂ। ਉਥੋਂ ਦੇ ਸੈਯਦ ਆਮਰ ਅਬਾਸ ਜੀ ਸਾਡੇ ਬੜੇ ਪਿਆਰੇ ਦਰਸ਼ਕ ਨੇ, ਉਹਨਾਂ ਭਗਤ ਕਬੀਰ ਜੀ ਦਾ ਇੱਕ ਬੜਾ ਹੀ ਸੋਹਣਾ ਸ਼ੇਰ ਭਜਵਾਇਆ ਕਿ ਕਬੀਰਾ ਦੁਨੀਆ ਬਾਵਰੀ पत्थर पूजन जाए, वाह, ते घर की चक्की कोई ना पूजे जिसका पीसा खाए। भगत कबीर जी ने किड्डी वड्डी गल कीती है जी कि अपने जमाने दे विच जदों उत्थे हर पासे पत्थर पूजा हुंदी सी, बुत पूजा हुंदी सी, अज भी हो रही है। तो उन्हें आख्या कि वेखो दुनिया किड्डी पागल होई है कि पत्थर नूं पूजदी है। पत्थर ते कूह बोल ही नहीं सकदा, ना तुहाडी कोई गल सुन सकदा, ना तुहानूं जवाब दे सकदा। ते पत्थर दी पूजा भी कर दीए ते जे पत्थर दी ही पूजा करनी है तो फिर घर दी चक्की दी पूजा करो जिहदा पीठा होया खांदे हो, जेड़ा दाने पींदी है ते तुसीं ओहदा आटा जेड़ा खा के ते जिंदा रहिंदे हो। हां जी, तो कबीर साहब ने ये जेड़ा फलसफा बड़ा खूबसूरत दिता है कि जेड़ा बंदा तुहाडी पाल पोस करदा है, जेड़ी शायद तुहाडी पाल पोस करदी है, जे तुसां पत्थर ही पूजना ते इस चक्की नूं पूजन लग पो। जे तुसीं नहीं मुड़ सकदे ते इस चक्की नूं पूजो, इस वास्ते भी इहदे नाल तुहानूं कोई फायदा भी है ते जेहड़ी शायद उहनूं फायदा ही नहीं देई जांदी उहनूं बावरी हो पागलां वांग तुसीं पूजी जा रहे हो। तो भगत कबीर जी ने बड़ा खूबसूरत तरीके नाल इहदे च बयान कीता है कि बंदिया जेहड़ा बंदा तैनूं फायदा देंदा है जी तू ओहदी इज्जत कर, वाह है जी, ते जेड़ा तेनू फायदा दे ही नहीं सकदा तू ओहदे अगे हथ जोड़ के खलो रवेंगा तो पत्थर जेड़ा या बुत या मूर्ति ते ओ तेनू की देगा। लो जी प्यारिओ, कबीरा दुनिया बावरी पत्थर पूजन जाए, घर की चक्की कोई ना पूजे जिसदा पीसा खाए। किड्डी वड्डी गल भगत कबीर जी ने कीती है कि अल्लाह दे बंदे जे तू पत्थर ही पूजना है, जे मूर्ति पूजा ही करनी है तो फिर उस पत्थर नूं पूज लै जिस पत्थर दा पीसिया खाना है। वो पत्थर चलदा है, तेरे दाने पींदा है, आटा बनदा है ते तू पका के खा लैना। वो जिस पत्थर दी तू पूजा करन जाना है, मूर्ति पूजा जिदी करन जाना है, वो तैनूं की दिंदा है? ਉਹਦੇ ਨਾਲੋਂ ਇਹ पत्थर ਜਿਹੜਾ ਇਹ ਤੇ ਤੈਨੂੰ ਆਟਾ ਪੀ ਕੇ ਦੇ ਰਿਹਾ, ਇਹਦਾ ਤੇ ਪੀਸਿਆ ਤੂੰ ਖਾ ਰਿਹਾ। ਔਰ ਦੂਜੀ ਗੱਲ, ਜਿਹਦੀ ਮੂਰਤੀ ਪੂਜਾ ਕਰਨ ਜਾਣਾ ਉਹ ਤੈਨੂੰ ਐਡੀ ਦੂਰ ਜਾਣਾ ਪੈਂਦਾ, ਇਹ ਤੇ ਤੇਰੇ ਘਰ ਦੇ ਵਿੱਚ ਮੌਜੂਦ ਹੈ। ਘਰ ਕੀ ਚੱਕੀ ਕੋਈ ਨਾ ਪੂਜੇ ਜਿਸ ਦਾ ਪੀਸਾ ਖਾਏ, ਇਹ ਤੇਰੇ ਘਰ 'ਚ ਮੌਜੂਦ ਹੈ, ਇਹ ਤੇਰੇ ਵਾਸਤੇ ਫਾਇਦੇਮੰਦੀ ਹੈ, ਇਹਦਾ ਪੀਸਾ ਤੂੰ ਖਾਣਾ ਹੈ। ਉਹਦੇ ਕੋਲੋਂ ਤੈਨੂੰ ਕੀ ਫਾਇਦਾ ਮਿਲਦਾ ਜਿਹਦੀ ਮੂਰਤੀ ਪੂਜਾ ਕਰਨ ਲਈ ਤੂੰ ਮੰਦਰ ਜਾਣਾ ਹੈ, ਪੈਂਡਾ ਕਰਨਾ ਹੈ ਤੇ ਲੱਭਦਾ ਵੀ ਕੱਖ ਨਹੀਂ। ਪਿਆਰਿਓ, ਇਹਦੇ ਨਾਲ ਹੀ ਸਾਡੇ ਅੱਜ ਦੇ ਇਸ ਵਲੌਗ ਦਾ ਸਮਾਂ ਬੀਤ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। रौनक हो जाऊं चट